ਇੱਥੇ ਕਰਕੇ ਸੱਪ ਬੈਠਾ ਸੀ, ਇਦਾਂ ਹੀ ਪੇਟੀ ਤੋਂ ਮੁਕੱਦਸ ਨੇ ਲਾਇਆ, ਇਦਾਂ ਲਟਕਿਆ ਹੋਇਆ ਸੀ। ਹਾਂ ਤਾਂ ਨਜ਼ਰ ਆ ਗਿਆ ਸੀ। ਉਹ ਸਰਦੀ ਦੀ ਵਜ੍ਹਾ ਤੋਂ ਲੁਕਿਆ ਹੋਇਆ ਸੀ। ਮੌਸਮ ਵੀ ਇਹੀ ਸੀ, ਇਹੀ ਦਿਨ ਸੀ, ਜਨਵਰੀ ਦੇ ਦਿਨ ਸੀ ਇਹਨਾਂ ਦਿਨਾਂ ਦੇ ਵਿੱਚ। ਹਾਂ ਇੱਕ ਚੀਜ਼ ਦਿਖਾਣੀ ਹੈ, ਤੁਸੀਂ ਪਹਿਲੇ ਵੀ ਵਲੌਗ ਦੇ ਵਿੱਚ ਦੇਖਿਆ ਸੀਗਾ, ਮੈਂ ਕਿਹਾ ਚਲੋ ਤੁਹਾਨੂੰ ਨਾਲ ਦੁਬਾਰਾ ਦਿਖਾ ਦਿੰਦੀ। ਇਹ ਜੀ ਜਿਹੜੇ ਨਾ ਅਸੀਂ ਚਾਰਟ ਜਿਹੜੇ ਬਣਵਾਏ ਸੀ, ਗੱਦੀ ਦਾ ਵਾ ਤੇ ਸਰਾਣੇ ਦੇ ਅਸੀਂ ਬਣਾਏ ਸੀਗੇ, ਤੇ ਹੁਣ ਮੈਂ ਰੱਖਿਆ ਸੀ। ਮੈਂ ਕਿਹਾ ਸੀ ਵੀ ਅੱਲਾਹ ਪਾਕ ਸਾਨੂੰ ਆਪਣਾ ਘਰ ਦੇ, ਤੇ ਫਿਰ ਇਨਸ਼ਾਅੱਲਾ ਇਹਨੂੰ ਇਸਤੇਮਾਲ ਕਰਾਂਗੇ ਤੇ ਪਾਵਾਂਗੇ, ਤੇ ਉੱਦਾਂ ਮੈਂ ਦੀ ਸੰਭਾਲ ਕੇ ਰੱਖੀ ਹੈ। ਤੇ ਸਭ ਨੇ ਦੁਆ ਕਰਨੀ ਕਿ ਅੱਲਾਹ ਪਾਕ ਸਾਨੂੰ ਆਪਣਾ ਜ਼ਾਤੀ ਘਰ ਦੇ। ਔਰ ਮੇਰੇ ਸਿਰਫ 2 ਸ਼ੌਕ ਨੇ, ਇੱਕ ਤਾਂ ਪੂਰੀ ਫੈਮਿਲੀ ਅਸੀਂ ਅੱਲਾਹ ਦਾ ਘਰ ਦੇਖਣ ਜਾਈਏ, ਤੇ ਦੂਸਰਾ ਕਿ ਸਾਡਾ ਆਪਣਾ ਜ਼ਾਤੀ ਘਰ ਹੋਵੇ। ਇਹ 2 ਖਵਾਇਸ਼ਾਂ ਨੇ, ਤੇ ਬਸ ਦੁਆ ਕਰਨੀ ਹੈ ਕਿ ਅੱਲਾਹ ਪਾਕ ਕਿ ਬੁਰੇ 'ਚ ਬੰਨੇ ਤੇ ਇਹ ਟੁੱਟ ਜਾਣੇ ਮੁਕੱਦਸ, ਇਹਨਾਂ ਨੂੰ ਵਿੱਚ ਬਿਸਤਰਿਆਂ ਦੇ ਵਿੱਚ ਪਾ ਦੇ। ਐ ਲਾ ਬਸ, ਇਹ ਪੰਖੇ ਜਿਹੜੇ ਇਸ ਤਰ੍ਹਾਂ ਦੀ ਚੀਜ਼ ਨਾਜ਼ੁਕ ਹੈ ਨਾ, ਉਹਨੂੰ ਬਿਸਤਰੇ 'ਚ ਰੱਖ ਦੇ ਬਸ। ਅਲਹਮਦੁਲਿਲਾ ਜੀ, ਹੀਟਰ ਸਾਡਾ ਜੀ ਬਿਲਕੁਲ ਮੁਕੰਮਲ ਫਿੱਟ ਹੋ ਗਿਆ। ਜਿੱਦਾਂ ਹੁਣ ਸਰਦੀ ਹੋ ਨਾ, ਨਾਲੇ ਮੁਹੰਮਦ ਦੀ ਨਿਸ਼ਾਨੀ ਹੈ, ਉਹਦੇ ਹੁੰਦੇ ਹੀ ਲਿਆ ਸੀ। ਅੱਛਾ ਤੇਰਾ ਹੈ, ਚਲ ਠੀਕ ਹੈ, ਤੇਰਾ ਸੀ, ਬਾਈ ਦਾ ਨਹੀਂ ਹੈ। ਅੱਛਾ ਥੱਲੇ ਨੂੰ ਕਰਨਾ, ਥੱਲੇ ਨੂੰ ਹੋਰ ਥੱਲੇ ਨੂੰ। ਇੱਥੇ ਘੰਟਾ ਡੇਢ ਚਲਾਇਆ, ਬੰਦ ਕਰਤਾ। ਇਹਦਾ ਬਿੱਲ ਬਹੁਤ ਆਉਂਦਾ। ਪਿਛਲੀ ਵਾਰੀ ਪਤਾ ਕਿੰਨੇ ਔਖੇ ਹੋ ਕੇ ਬਿੱਲ ਭਰੇ ਸੀ ਆਪਾਂ ਪਿਛਲੇ ਸਾਲ। ਨਹੀਂ ਹੁਣ ਇੱਦਾਂ ਕਰਾਂਗੇ, ਕਮਰਾ ਜਿੱਦਾਂ ਗਰਮ ਹੋ ਜਾਣਾ ਆਪਾਂ ਬੰਦ ਕਰ। ਇੰਨੀ ਖੂਬਸੂਰਤੀ ਹੁੰਦੀ ਸੀ ਸਾਡੇ। ਇਹ ਕਿਚਨ ਵੀ ਖੂਬਸੂਰਤ ਸੀ, ਤੇ ਇਹ ਅੰਗੀਠੀ ਜਿਹੜੀ ਹੈ ਸਾਡੀ, ਇਹ ਵਾਲੀ, ਇਹ ਵੀ ਬੜੀ ਖੂਬਸੂਰਤ ਹੁੰਦੀ ਸੀ। ਦੇਖੋ ਜੀ ਹੁਣ ਸਾਰੀ ਕੁਛ ਟੁੱਟੀਆਂ ਪਈਆਂ। ਜਦੋਂ ਇਹ ਸਾਰੀਆਂ ਚੀਜ਼ਾਂ ਟੁੱਟ ਜਾਣੀਆਂ ਨਾ, ਇਹ ਅੰਗੀਠੀਆਂ ਤੇ ਕਿਚਨ ਦੀਆਂ, ਤੇ ਇਹ ਚੁੱਲ੍ਹਾ ਚੁੱਕ ਲੈਣਾ, ਇਹ ਤੇ ਇਹ ਵੈਰਾਨਾ ਲੱਗਣਾ। बिस्मिल्लाहिर्रहमानिर्रहीम। अस्सलाम वालेकुम। उम्मीद करती मेरे भैन भाई ठीक होंगे। अल्हम्दुलिल्लाह से ठीक है। अल्लाह पाक तुहानू खुश रखे, आबाद रखे जी। अज दा व्लॉग करदे हां जी स्टार्ट। अल्हम्दुलिल्लाह जी, नाश्ता तो असीं कर लिया वा, ते हुण जी अग सेकन दे नाले ना जन्नत गुल दे अखां च धुआं पै गया, ते अखां पानी ना भर गई है ना, बहुत बुरा हुआ ना। अम्मी आ जाओ और उत्थे ठंड च खड़ गए। मैं जी नमाज पढ़ गया, तो मस्जिद उत्थे दरवाज़ा खड़काया, अगे अम्मी ने खोलिया, तो हुण इत्थे खड़े हो गए ठंड च। अम्मी आ जाओ। मैं अम्मी हुण इसे वास्ते तुहाडी दवाई लैन चलना। मैं नमाज पढ़ी ना, तो मैनूं याद आया, मैं पर्ची तो घर पई तुहाडी, तो मैं दवाई लै आना तुहाडी जाके। छेती छेती चलना, चलो अंदर अम्मी, ठंड बड़ी है। तू कद तू आवाज़ मारी की मंगवाना तुसी? श्रीलैग सवेर दा कुछ नहीं खादा? कुछ नहीं खादा? नहीं। अच्छा श्रीलैग खाना है जन्नत? बेटा सर्दी बहुत है, तुम अंदर ही रहो, इनू अंदर ही रख, सर्दी बहुत है। मैं अंदर रखिया सी, नाले मैं किसी हीटर काट लेंगे अपन। हाँ हीटर भी काट लेने हैं। ठंड बहुत ज्यादा कमरे च कमरे मैं अम्मी वास्ते जी तो दवाई ली है, ते आ किन्नू पै सी, दिल किया मैं किन्नू खा ला, फिर एक हाथ छिल लिया, छिल के जी खा रहा। ठंड दे विच अम्मी ना फिरो, अंदरों उठ के गए या बाहर फिरदे सी? कमरे च बैठे सी? अंदर कमरे च बैठी है। हाँ चल आ जाओ, तो आई थोड़ी लै आ मैं। आ जाओ अंदर, आ जाओ। ओए होए भुल के जी अज खा बैठा किन्नू, मेरी यूट्यूब फैमिली। तो जिदा ही किन्नू खांदा है ना, नक बंद हो गया। मोटरसाइकिल ते किन्नू खा के बहना तो जी ये अपने आप नाल ज्यादती है। बिजली कोई नहीं मुकद्दस है? कदों गई? आ लो अम्मी दवाई, ते ये खा लो तुसी। ते बिस्तरा तुसी लपेटे होए अल्लाह दे बंदियो, इहदे विच बिस्तरे नूं बिछा के ते विच बैठो अम्मी। पैना क्यों नहीं भी? ठंड च मेरे को नहीं बाहर फिरिया जा रहा, इन्नी ठंड है। ले हस के गल खराब कर दी। अम्मी बिस्तरे च बैठो ना, खुदा दा ना जे। ए जी गमले कल रखने सी असी, ते बस जी रख नहीं सके, इत्थे भैड़े लगन दे सी।
ਅੰਮੀ ਉੱਠ ਗਈ ਸੀ, ਮੈਂ ਨਾ ਚੁੱਕ ਕੇ ਤੁਹਾਡੀ ਮੰਜੀ ਤੇ ਪਾਉਣ ਲੱਗੀ ਸੀ ਤੇ ਉਹ ਉੱਠ ਗਈ। ਤੇ ਹੁਣ ਜੀ ਹੌਲੀ ਹੌਲੀ ਜਿਹੜਾ ਨਾ ਪੇਟੀਆਂ ਦੇ ਥੱਲੇ ਜਿਹੜਾ ਸਮਾਨ ਪਿਆ ਨਾ ਉਹਨਾਂ ਨੂੰ ਕੱਢਣਾ ਸ਼ੁਰੂ ਕਰਤਾ। ਮੈਂ ਕਿਹਾ ਧੋ ਸਵਾਰ ਕੇ ਨਾ ਸੁਕਾ ਕੇ ਤੇ ਰੱਖ ਲੈਂਦੇ ਆ। ਤੇ ਸਮਾਨ ਜਿਹੜਾ ਮੈਂ ਆਲਾ ਕੱਢਿਆ ਤੇ ਸਲਾਬਾ ਵੀ ਜਿਹੜਾ ਪੇਟੀਆਂ ਦੇ ਥੱਲੇ ਬਹੁਤ ਲੱਗਿਆ ਪਿਆ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੀ। ਇੱਥੇ ਨਾ ਟੱਪ ਰੱਖਿਆ ਸੀ ਤੇ ਬਾਲਟੀ ਰੱਖੀ ਸੀ, ਕਿੰਨਾ ਸਲਾਬਾ ਜਿਹਾ ਇਕੱਠਾ ਹੋਇਆ ਹੈ। ਆ ਜੀ ਦੇਖੋ ਟੱਪ ਏਦਾਂ ਭਿੱਜਿਆ ਪਿਆ ਜਿਵੇਂ ਟੂਟੀ ਤੇ ਗਿੱਲਾ ਕੀਤਾ। ਸਮੈਲ ਬੜੀ ਆ ਰਹੀ ਹੈ, ਧੋ ਕੇ ਸੁਕਾ ਕੇ। ਫਿਲਹਾਲ ਤਾਂ ਇਹਨੂੰ ਜੀ ਇੱਥੇ ਰੱਖਦੇ ਹਾਂ ਕਿਉਂਕਿ ਠੰਡ ਵੀ ਬਹੁਤ ਜ਼ਿਆਦਾ ਵਾ ਤੇ ਜੰਨਤ ਛੋਟੀ ਹੈ ਤੇ ਇਸ ਕਰਕੇ ਵੀ ਠੰਡ ਤੋਂ ਨਾ ਠੰਡ ਲੱਗ ਜਾਣੀ। ਮੈਂ ਕਿਹਾ ਮੈਨੂੰ ਤੇ ਇਸ ਕਰਕੇ ਫਿਰ ਮੈਂ ਛੱਡ ਦਿੱਤਾ। ਮੈਂ ਕਿਹਾ ਹੁਣ ਸਵੇਰ ਨੂੰ ਨਾ ਧੋ ਕੇ ਤੈਨੂੰ ਰੱਖ ਦਾਂਗੇ, ਸੁੱਕ ਜਾਓਗੇ ਫਿਰ ਅੰਦਰ ਰੱਖ ਦਾਂਗੇ। ਮੈਂ ਕਿਹਾ ਸਾਬਣ ਕੀ ਹੋਇਆ? ਮੈਂ ਕਿਹਾ ਸਾਬਣ ਦਾ ਨਹੀਂ ਹੈ, ਨਹੀਂ ਹੈਗੀ ਸਾਬਣ ਦਾ ਨਹੀਂ ਹੈ ਨਹੀਂ। ਇਹ ਟੱਪ ਜੀ ਅਸੀਂ ਬੜੇ ਦੇਰ ਦਾ ਲਿਆ ਹੋਇਆ। ਇਹ ਟੱਪ ਤੇ ਬਾਲਟੀ ਤੇ ਇਹਦਾ ਆ ਡੱਬਾ। ਇੱਕ ਬੋਰਾ ਹੋਰ ਲੱਭ ਗਿਆ। ਕਿਹੜਾ? ਹਾਂ, ਇਹਦੇ ਵਿੱਚ ਉਹ ਕੱਪੜੇ ਦੂਜੇ ਪਾ ਲੈਨੇ ਆ। ਵੱਡਾ ਹੈ ਨਾ, ਸਹੀ ਹੈ, ਜ਼ਬਰਦਸਤ ਹੋ ਗਿਆ। ਕਾਫੀ ਸਾਰਾ ਸਮਾਨ ਆਪਣਾ ਬੋਰਿਆਂ ਚ ਆ ਜਾਣਾ। ਜਿੰਨਾ ਕੁ ਆ ਗਿਆ। ਹਾਂ, ਦਰਵਾਜ਼ਾ ਅੰਮੀ ਆ ਦੇਖੋ ਅਸੀਂ ਬੰਦ ਕਰਦੇ ਪਿਆ। ਹਵਾ ਜੀ ਅੰਦਰ ਬੜੀ ਜਾ ਰਹੀ ਹੈ। ਸਾਹਮਣੇ ਦਰਵਾਜ਼ਾ ਖੁੱਲਦਾ ਹੈ ਤਾਂ ਨਹੀਂ ਉੱਥੇ 4 ਪਾਈ ਥੱਲੇ ਰੱਖ ਦੇ ਮੁਕੱਦਸ, 4 ਪਾਈ ਥੱਲੇ ਇੱਧਰ। ਯਾਰ ਇੱਥੇ ਸਹੀ ਨਹੀਂ ਲੱਗ ਰਿਹਾ। ਚੱਲ ਏਦਾਂ ਹੀ ਸਹੀ ਹੈ। ਸਵੇਰੇ ਧੁੱਪ ਨਹੀਂ ਨਿਕਲ ਰਹੀ। ਧੁੱਪ ਦੀ ਵਜ੍ਹਾ ਤੋਂ ਨਾ ਕੰਮ ਜੀ ਸਾਡੇ ਬੜੇ ਜਿਹੜੇ ਨਾ ਪੈਂਡਿੰਗ ਪੈਣ ਰੁਕੇ ਪੈਣ, ਉਹ ਇਸ ਵਜ੍ਹਾ ਤੋਂ ਪੈਣ ਕਿ ਜੰਨਤ ਗੁਲ ਜੀ ਫੀਡ ਕਰਦੀ ਹੈ ਮਾਂ ਦਾ ਤੇ ਠੰਡ ਨਾ ਲੱਗ ਜਾਵੇ, ਜਿਹੜੀ ਵਜ੍ਹਾ ਤੋਂ ਜੀ ਅਸੀਂ ਨਾ ਇਹ ਕੰਮ ਥੋੜਾ ਕਰ ਰਹੇ ਹਾਂ। ਉੱਤੇ ਮੈਂ ਚੜਾ ਪੇਟੀ ਦੇ ਮੰਜੀ ਦੇ ਕੇ ਤੂੰ ਚੜੇਂਗੇ ਮੁਕੱਦਸ? ਨਹੀਂ ਮੈਂ ਆਪਣੇ ਸਾਹਮਣੇ ਦੇ ਹਾਂ ਮੈਂ ਚੜ੍ਹਦੀ। ਚੱਲ ਤੂੰ ਚੜ, ਮੈਨੂੰ ਦਿੱਤੀ ਜਾ, ਮੈਂ ਫੜ ਕੇ ਥੱਲੇ ਰੱਖੀ ਜਾਣਾ। ਅੱਜ ਹੀ ਅੰਮੀ ਜਾਨ ਨੂੰ ਦੇਖੋ ਜੀ ਟੋਪੀ ਮੈਂ ਲਿਆ ਕੇ ਦਿੱਤੀ ਨਵੀਂ। ਇਹ ਦੇਖੋ ਅਗਲੀ ਅੰਮੀ ਦੀ ਟੋਪੀ ਜੀ ਸਹੀ ਨਹੀਂ ਸੀ ਹੈਗੀ। ਇਹ ਮੋਟੀ ਟੋਪੀ ਹੈ ਤੇ ਥੱਲੇ ਟਾਵਲ ਲੱਗਾ ਹੋਇਆ ਹੈ। ਬੜੀ ਅੰਮੀ ਗਰਮ ਹੈ ਕਿ ਨਹੀਂ? ਸਹੀ ਦੱਸਿਆ ਜੇ। ਸਹੀ ਗਰਮ ਹੈ। ਉਹ ਅਗਲੀ ਅੰਮੀ ਦੀ ਟੋਪੀ ਦੀ ਲੱਭ ਨਹੀਂ ਸੀ ਰਹੀ ਤੇ ਮੈਂ ਜਦੋਂ ਦੇਖਿਆ ਠੰਡ ਹੈ ਤੇ ਫਿਰ ਮੈਂ ਜਾ ਕੇ ਨਵੀਂ ਲੈ ਆਇਆ ਅੰਮੀ ਵਾਸਤੇ। ਪਰ ਮੈਨੂੰ ਫੜਾ ਮੈਂ ਕਿਹਾ ਜਦੋਂ ਵੀ ਗੱਡੀ ਦਾ ਨਾ ਤੂੰ ਡਰ ਰਹਿੰਦਾ ਕਿਤੇ ਸੱਪ ਤੋਂ। ਹਾਂ, ਇਹ ਧਿਆਨ ਨਾਲ ਦੇਖ ਲਿਆ ਕਰ ਜੀ। ਵੀ ਮੈਂ ਇੱਦਾਂ ਬੈਠ ਚੁੱਕਿਆ ਸੀਗਾ, ਇੱਥੇ ਸੱਪ ਸੀ। ਹਾਂ ਜੀ, ਪਿਛਲੇ ਜਦੋਂ ਅਸੀਂ ਮਕਾਨ 'ਚ ਕਿਰਾਏ ਤੇ ਜਿਹੜੇ ਤੇ ਪਿਛਲੇ ਸੀ ਨਾ ਪਹਿਲੇ, ਇੱਥੇ ਕਰਕੇ ਸੱਪ ਬੈਠਾ ਸੀ। ਇਦਾਂ ਹੀ ਪੇਟੀ ਤੋਂ ਮੁਕੱਦਸ ਨੇ ਲਾਇਆ, ਇਦਾਂ ਲਟਕਿਆ ਹੋਇਆ ਸੀ। ਹਾਂ, ਤਾਂ ਨਜ਼ਰ ਆ ਗਿਆ ਸੀ। ਉਹ ਸਰਦੀ ਦੀ ਵਜ੍ਹਾ ਤੋਂ ਲੁਕਿਆ ਹੋਇਆ ਸੀ। ਮੌਸਮ ਵੀ ਇਹੀ ਸੀ, ਇਹੀ ਦਿਨ ਸੀ, ਜਨਵਰੀ ਦੇ ਦਿਨ ਸੀ ਇਹਨਾਂ ਦਿਨਾਂ ਦੇ ਵਿੱਚ। ਹਾਂ, ਤੇ ਹੁਣ ਇਹ ਜੀ ਚੰਗਾ ਕਰਦੀਆਂ ਦੇਖ ਲੈਂਦੀ। ਛੱਡ ਦੇ, ਬੜਾ ਧਿਆਨ ਨਾਲ ਚੈੱਕ ਕਰਕੇ ਚੀਜ਼ ਚੁੱਕਦੀ ਹੁੰਦੀ। ਹਾਂ ਕੱਢ ਚੀਜ਼ਾਂ ਜਿਹੜੀਆਂ ਬੋਰਿਆਂ 'ਚ ਪਾਣੀਆਂ ਨਾ, ਉਹ ਚੀਜ਼ਾਂ ਪਹਿਲੇ ਕੱਢ। ਮੈਨੂੰ ਫੜਾਈ ਜਾ ਤੇ ਮੈਂ ਬੋਰਿਆਂ 'ਚ ਪਾਈ ਜਾਵਾਂਗਾ। ਇਦਾਂ ਹੀ ਛਾਪਰ ਦੇ ਵਿੱਚ ਬਣੀ ਹੋਈ ਪਾ ਦੇਵਾਂਗੇ ਕਿ ਇਦਾਂ ਛਾਪਰੇ ਬਣੀ ਹੋਈ ਪਾ ਦੇਵਾਂਗੇ ਬੋਰਿਆਂ 'ਚ। ਖੋਲਣੀਆਂ ਲਾਜ਼ਮੀ, ਆਪਾਂ ਚੈੱਕ ਕਰਨੀਆਂ। ਚਲੋ ਜੀ, ਹਾਂ ਇਹ ਵੀ ਚੰਗਾ ਕੀਤਾ। ਆ ਜੀ ਸਾਡੇ ਕੋਲ ਹੀਟਰ ਹੈਗਾ, ਇਹ ਜੀ ਹੁਣ ਅਸੀਂ ਕੱਢਿਆ ਵਾ। ਤੇ ਹੀਟਰ ਕਦੋਂ ਦਾ ਭਲਾ? ਜਦੋਂ ਮੁਹੰਮਦ ਹੋਇਆ ਸੀ। ਜਦੋਂ ਮੁਹੰਮਦ ਬੇਟਾ ਸਾਡਾ ਜੀ ਪੈਦਾ ਹੋਇਆ ਸੀ ਨਾ, ਤੇ 1 ਮਹੀਨਾ ਇਨਕੋਬੇਟਰ ਦੇ ਵਿੱਚ ਰਿਹਾ ਸੀ ਫੈਸਲਾਬਾਦ ਅਜ਼ੀਜ਼ ਫਾਤਮਾ ਹਸਪੀਟਲ। ਹਾਂ 10 ਦਿਨ ਘਰ, 1 ਮਹੀਨਾ ਬਿਮਾਰ ਰਿਹਾ ਸੀ ਨਾ। ਤੇ ਉਦੋਂ ਜੀ ਅਸੀਂ ਜਦੋਂ ਉਹਨੂੰ ਲੈ ਕੇ ਡਾਕਟਰ ਨੇ ਛੁੱਟੀ ਦਿੱਤੀ ਸੀ ਨਾ, ਡਾਕਟਰ ਕਿਹਾ ਸੀ ਜੀ ਮਾਸ਼ਾਅੱਲਾ ਠੀਕ ਹੈ ਬੱਚਾ, ਤੇ ਤੁਸੀਂ ਤੁਹਾਨੂੰ ਛੁੱਟੀ ਦੇਣੇ ਆ। ਫਿਰ ਅਸੀਂ ਵਾਪਸੀ ਤੇ ਸਮੁੰਦਰੀ ਦੇ ਵਿੱਚੋਂ ਜੀ ਇਹ ਹੀਟਰ ਲਿਆ ਸੀ। ਉਹਨਾਂ ਨੇ ਕਿਹਾ ਸੀ ਕਿ ਤੁਸੀਂ ਬੱਚੇ ਨੂੰ ਨਾ ਠੰਡ ਨਹੀਂ ਲੱਗਣ ਦੇਣੀ ਤੇ ਗਰਮੈਸ਼ ਰੱਖਣੀ ਹੈ। ਨਾਰਮਲ ਟੈਂਪਰੇਚਰ ਹੋਵੇ ਤੇ ਕਮਰੇ 'ਚ ਬਾਹਰ ਵੀ ਨਹੀਂ ਕੱਢਣਾ। ਉਦੋਂ ਸਰਦੀ ਵੀ ਹੱਦ ਤੋਂ ਜ਼ਿਆਦਾ ਸੀ, ਇਦਾਂ ਹੀ ਸਰਦੀ ਸੀ ਜਿਵੇਂ ਹੁਣ ਹੈਗੀ, ਹੈ ਨਾ। ਤੇ ਫਿਰ ਅਸੀਂ ਜੀ ਇਹਨੂੰ ਇਹਤਿਆਤ ਨਾਲ ਚਲਾਉਂਦੇ ਰਹੇ ਹਾਂ। ਤੇ ਜਦੋਂ ਗਰਮੀ ਆਵੇ ਜੀ ਉਦੋਂ ਇਹਨੂੰ ਸੀ ਨਾ ਪੈਕ ਕਰਕੇ ਰੱਖ ਦਿੰਦੇ ਸੀ। ਤੇ ਹੁਣ ਜੀ ਇਹਨੂੰ ਕੱਢਿਆ ਕਿਉਂਕਿ ਅੱਜ ਵੀ ਜਿਹੜਾ ਨਾ ਆ 2-4 ਦਿਨ ਤੋਂ ਬਹੁਤ ਜ਼ਿਆਦਾ ਸਰਦੀ ਹੈ। ਤੇ ਮੈਂ ਕਿਹਾ ਇਸ ਤੋਂ ਬਿਹਤਰ ਹੈ ਕਿ ਜੀ ਜੰਨਤ ਗੁਲ ਨੂੰ ਜਾਂ ਅੰਮੀ ਦੀ ਤਬੀਅਤ ਖਰਾਬ ਹੋਵੇ ਤੇ ਇਹਨੂੰ ਜੀ ਅਸੀਂ ਚਲਾ ਲੈਂਦੇ ਹਾਂ। ਨਾਲੇ ਜੀ ਇਹ ਸਮਾਨ ਸਮੂਨ ਇਹ ਪੈਕ ਕਰ ਲੈਂਦੇ ਹਾਂ। ਜਿਹੜੀਆਂ ਛਾਪਰ ਇਹ ਛੋਟੇ ਬੈਗ ਇੱਦਾਂ ਦੇ ਇਹ ਬੋਰਿਆਂ 'ਚ ਪਾਈ ਜਾਈਏ। ਹਾਂ, ਤਾਂ ਕਿ ਐਂਡ ਤੇ ਜਦੋਂ ਆਪਾਂ ਸਮਾਨ ਪੇਟੀਆਂ ਕੱਢਾਂਗੇ ਲਿਜਾਣ ਵਾਸਤੇ
ਉਦੋਂ ਪੇਟੀ ਸਿਰਫ ਬਿਸਤਰੇ ਹੀ ਹੋਣੇ ਨਾ, 2-4 ਕਿਤਨੇ ਇੱਕ ਰਜ਼ਾਈ ਪਈ ਹੈ, ਬਾਕੀ ਆ ਕੁਸ਼ਨ ਇਸ ਤਰ੍ਹਾਂ ਦੇ। ਇਹਦੇ ਨੀਚੇ ਦੇਖਦੀ ਅਗਰ ਕੋਈ ਛੋਟਾ ਮੋਟਾ ਸਮਾਨ ਹੋਇਆ ਨਾ ਉਹ ਕੱਢਦੇ ਨੇ ਬਾਹਰ, ਫਿਰ ਬਾਕੀ ਵਿੱਚ ਰੱਖ ਦਿੰਦੇ। ਹਾਂ ਜਿਹੜੀ ਰਜ਼ਾਈ ਇੱਕ ਇਹਦੇ ਚ ਪਈ ਅੰਮੀ ਵਾਲੀ ਤੇ ਇੱਕ ਜਿਹੜੀ ਹੈਗੀ ਆਪਣੇ ਵਾਲੀ, ਉਹ ਜਦੋਂ ਨਾ ਪੇਟੀ ਚੁੱਕਾਂਗੇ ਕੱਪੜੇ 'ਚ ਬੰਨ ਕੇ ਤੇ ਨਾਲ ਇਦਾਂ ਹੀ ਰੱਖ ਲਵਾਂਗੇ ਰਕਸ਼ੇ ਤੇ ਜਾਂ ਕਿਸੇ ਚੀਜ਼ ਤੇ। ਪੰਖੇ ਬੋਰੇ 'ਚ ਬੰਨੇ ਤੇ ਇਹ ਟੁੱਟ ਜਾਣੇ ਮੁਕੱਦਸ, ਇਹਨਾਂ ਨੂੰ ਵਿੱਚ ਬਿਸਤਰਿਆਂ ਦੇ ਵਿੱਚ ਪਾ ਦੇ ਐ ਲਾ ਬਸ। ਇਹ ਪੰਖੇ ਜਿਹੜੇ ਇਸ ਤਰ੍ਹਾਂ ਦੀ ਚੀਜ਼ ਨਾਜ਼ੁਕ ਹੈ ਨਾ, ਉਹਨੂੰ ਬਿਸਤਰੇ 'ਚ ਰੱਖ ਦੇ ਬਸ। ਮਾਸ਼ਾਅੱਲਾ ਜੀ ਹੀਟਰ ਅਸੀਂ ਕੱਢ ਲਿਆ, ਇਹ ਦੇਖ ਲਓ ਪੈਕ ਕਿੱਦਾਂ ਕੀਤਾ। ਇਹਨੂੰ ਸਾਡੇ ਕੋਲ ਤੀਸਰਾ ਸਾਲ ਹੈ ਮੇਰੇ ਖਿਆਲ ਹੈ, ਤੇ ਇਹ ਦੇਖ ਲਓ ਇੱਦਾਂ ਦਾ ਉੱਦਾਂ ਹੀ ਹੈ ਜਿੱਦਾਂ ਅਸੀਂ ਨਵਾਂ ਲਿਆ ਸੀ। ਇਹਨੂੰ ਜਦੋਂ ਖੋਲ੍ਹਦੇ ਹਾਂ ਤਾਂ ਖੋਲ੍ਹ ਕੇ ਨਾ ਫਿਟਿੰਗ ਕਰਕੇ ਤੇ ਇਹਨੂੰ ਚਲਾਉਂਦੇ ਹਾਂ, ਕਿਉਂਕਿ ਠੰਡ ਬਹੁਤ ਲੱਗ ਰਹੀ ਹੈ ਤਾਂ ਕਿ ਕਮਰਾ ਥੋੜ੍ਹਾ ਜਿਹਾ ਗਰਮ ਹੋ ਜਾਏਗਾ। ਇਹ ਛਾਪਰ ਰੱਖ ਲੈਂਦੇ ਹਾਂ, ਇਹਦੇ ਵਿੱਚ ਦੁਬਾਰਾ ਪਾ ਲਵਾਂਗੇ। ਹਾਂਜੀ ਠੀਕ ਹੋ। ਅਲਹਮਦੁਲਿਲਾ ਜੀ ਹੀਟਰ ਸਾਡਾ ਜੀ ਬਿਲਕੁਲ ਮੁਕੰਮਲ ਫਿੱਟ ਹੋ ਗਿਆ। ਤੇ ਆ ਜੀ ਜਦੋਂ ਮੁਹੰਮਦ ਸਾਡਾ ਇੱਥੇ ਸੀ ਨਾ, ਜਦੋਂ ਘਰ ਲੈ ਆਂਦਾ ਸੀ ਉਦੋਂ ਇੱਥੇ ਅੰਮੀ ਨੇ ਉੱਤੇ ਰੱਖ ਦਿੱਤੀ ਸੌਕਸ ਜੁਰਾਬ ਗਿੱਲੀ ਸੀ, ਤੇ ਉਹ ਆ ਸੇਕ ਇੱਦਾਂ ਪਿਆ ਦਾ ਇੱਥੋਂ ਜਾ ਲੱਗਿਆ। ਨਹੀਂ ਤਾਂ ਉਸ ਤੋਂ ਇਲਾਵਾ ਦੇਖੋ ਸਾਡਾ ਬਿਲਕੁਲ ਹੀਟਰ ਇੱਦਾਂ ਜਿੱਦਾਂ ਨਵਾਂ ਹੈ। ਚੀਜ਼ ਸੰਭਾਲ ਕੇ ਰੱਖੋ, ਬਾਰ-ਬਾਰ ਲੈਣੀ ਨਾ ਪਵੇ। ਇਹ ਚੀਜ਼ਾਂ ਜਿਹੜੀਆਂ ਆਉਂਦੀਆਂ ਨਾ ਸਰਦੀਆਂ ਦੇ ਵਿੱਚ ਬਹੁਤ ਬਚਾਉਂਦੀਆਂ ਸਰਦੀ ਤੋਂ। ਜਿੱਦਾਂ ਹੁਣ ਸਰਦੀ ਹੋ ਨਾ, ਨਾਲੇ ਮੁਹੰਮਦ ਦੀ ਨਿਸ਼ਾਨੀ ਹੈ, ਉਹਦੇ ਹੁੰਦੇ ਹੀ ਲਿਆ ਸੀ ਤੋਹਫਾ ਸੀ, ਮੁਹੰਮਦ ਵਾਸਤੇ ਲਿਆ ਸੀ, ਲਿਆ ਸੀ ਆਪ ਹੀ ਸੀ। ਅੱਛਾ ਤੇਰਾ ਹੈ, ਚਲ ਠੀਕ ਹੈ ਤੇਰਾ ਸੀ, ਬਾਈ ਦਾ ਨਹੀਂ ਹੈ। ਇਹਦੀ ਤਾਰ ਜੀ ਹੀਟਰ ਦੀ ਛੋਟੀ ਸੀ, ਇਹ ਇੱਥੇ ਆਈ, ਫਿਰ ਇੱਥੇ ਲੀਡ ਮੈਂ ਲਾਈ ਹੈ, ਲੀਡ ਲਾ ਕੇ ਬਾਕੀ ਜਿਹੜੀ ਇਕੱਠੀ ਕਰਕੇ ਮੈਂ ਆਪ ਬੰਨ ਦਿੱਤੀ ਹੈ। ਸੋਚ ਲਾ ਦਿੱਤਾ ਤਾਂ ਮੁਕੱਦਸ ਚਲਾ ਥੱਲੇ ਨੂੰ ਕਰਨਾ, ਥੱਲੇ ਨੂੰ ਹੋਰ ਥੱਲੇ ਨੂੰ ਇੱਥੇ ਹਾਂ ਦਰਮਿਆਨ ਰੱਖ ਦੇ ਤਾਂ ਕਿ ਦਰਵਾਜ਼ਾ ਹੁਣ ਬੰਦ ਰੱਖਣਾ। ਘੰਟਾ ਅੱਧਾ ਘੰਟਾ ਡੇਢ ਚਲਾਇਆ, ਬੰਦ ਕਰਤਾ। ਇਹਦਾ ਬਿੱਲ ਬਹੁਤ ਆਉਂਦਾ, ਪਿਛਲੀ ਵਾਰੀ ਪਤਾ ਕਿੰਨੇ ਔਖੇ ਹੋ ਕੇ ਬਿੱਲ ਭਰੇ ਸੀ ਆਪਾਂ ਪਿਛਲੇ ਸਾਲ। ਨਹੀਂ ਹੁਣ ਇੱਦਾਂ ਕਰਾਂਗੇ, ਕਮਰਾ ਜਿੱਦਾਂ ਗਰਮ ਹੋਇਆ ਨਾ ਹਾਂ ਬੰਦ ਕਰ ਚੱਲਦਾ ਛੱਡਣਾ। ਅੰਮੀ ਸੇਕ ਆਉਂਦਾ ਪਿਆ, ਸੱਚੀ ਗੱਲ ਦੱਸੋ? ਕੋਈ ਨਹੀਂ ਹੁਣ ਤਾਂ ਚਲਾਇਆ ਹੈ, ਕੂੜ ਮਾਰਦੀ ਅੰਮੀ। ਸੇਕ ਹੁਣ ਤੋਂ ਆਉਂਦਾ ਪਿਆ, ਰਾਜ਼ੀ ਹੈ ਅੰਮੀ ਦੀ ਗੱਲਾਂ। ਕੀ ਕਰਦਾ ਪਿਆ? ਸੇਕ। अच्छा इंज करदा पे इंज वाह अम्मी जान वाह। अच्छा बाय बाय, चला जाऊं घर से? इतनी बाय बाय ना किया कि पापा घर से चला ही जाए बिल्कुल। नहीं समान जी ਜਿਹੜਾ ਸੀ ਬੋਰੀਆਂ ਦੇ ਵਿੱਚ ਪਾਣਾ ਜੀ, ਆ ਪੇਟੀ ਦੇ ਵਿੱਚੋਂ ਕੱਢ ਲਿਆ ਤੇ ਇਹ ਹੁਣ ਪਾਣੇ ਆ ਬੋਰੀਆਂ 'ਚ। ਪੇਟੀ ਦੇ ਵਿੱਚ ਮੁਕੱਦਸ ਸਿਰਫ ਬਿਸਤਰੇ ਪਏ ਨਾ, ਰਜ਼ਾਈਆਂ ਤੇ ਸਿਰਾਣੇ ਪਏ ਆ ਬਸ, ਹੈ ਨਾ। 2 ਗੱਦੇ, ਇੱਕ ਰਜ਼ਾਈ ਉੱਤੇ ਲੈਣ ਵਾਲੀ ਤੇ ਸਿਰਾਣੇ ਪਏ ਆ, ਉਹ ਸੌਖਾ ਸਮਾਨ ਲੱਦਣਾ। ਪੇਟੀ ਵੀ ਇਦਾਂ ਚੁੱਕਣੀ ਸੌਖੀ ਹੈ ਤੇ ਰਜ਼ਾਈਆਂ ਕਰਨੀਆਂ ਵੀ। ਤੇ ਆ ਹੁਣ ਸਮਾਨ ਪੈਕ ਕਰ ਲਈਏ, ਬੋਰੇ ਲਿਆ, ਉਹ ਇੱਕ ਬੋਰਾ ਪਿਆ, ਇੱਕ ਬੋਰੇ 'ਚ ਨਹੀਂ ਆਣਾ, ਛੰਡ ਛੁੰਟੀ ਕਰ ਲਾ। ਤੇ ਅੱਜ ਮੈਂ ਤੁਹਾਨੂੰ ਇੱਕ ਚੀਜ਼ ਦਿਖਾਣੀ ਹੈ, ਤੁਸੀਂ ਪਹਿਲੇ ਵੀ ਵਲੌਗ ਦੇ ਵਿੱਚ ਦੇਖਿਆ ਸੀਗਾ, ਮੈਂ ਕਿਹਾ ਚਲੋ ਤੁਹਾਨੂੰ ਦੁਬਾਰਾ ਦਿਖਾ ਦਿੰਦੀ। ਇਹ ਜੀ ਜਿਹੜੇ ਨਾ ਅਸੀਂ ਚਾਰਟ ਜਿਹੜੇ ਬਣਵਾਏ ਸੀ, ਗੱਦੀ ਦਾ ਵਾ ਤੇ ਸਰਾਣੇ ਦੇ ਬਣਾਏ ਸੀਗੇ, ਤੇ ਹੁਣ ਮੈਂ ਰੱਖਿਆ ਸੀ। ਮੈਂ ਕਿਹਾ ਸੀ ਵੀ ਅੱਲਾਹ ਪਾਕ ਸਾਨੂੰ ਆਪਣਾ ਘਰ ਦੇ, ਤੇ ਫਿਰ ਇਨਸ਼ਾਅੱਲਾ ਇਹਨੂੰ ਇਸਤੇਮਾਲ ਕਰਾਂਗੇ ਤੇ ਪਾਵਾਂਗੇ। ਤੇ ਉੱਦਾਂ ਮੈਂ ਇੱਦਾਂ ਹੀ ਸੰਭਾਲ ਕੇ ਰੱਖੀ ਹੋਈ। ਤੇ ਸਭ ਨੇ ਦੁਆ ਕਰਨੀ ਕਿ ਅੱਲਾਹ ਪਾਕ ਸਾਨੂੰ ਆਪਣਾ ਜ਼ਾਤੀ ਘਰ ਦੇ। ਔਰ ਮੇਰੇ ਸਿਰਫ 2 ਸ਼ੌਕ ਨੇ, ਇੱਕ ਤਾਂ ਪੂਰੀ ਫੈਮਿਲੀ ਅਸੀਂ ਅੱਲਾਹ ਦਾ ਘਰ ਦੇਖਣ ਜਾਈਏ, ਤੇ ਦੂਸਰਾ ਕਿ ਸਾਡਾ ਆਪਣਾ ਜ਼ਾਤੀ ਘਰ ਹੋਵੇ। ਇਹ 2 ਖਵਾਇਸ਼ਾਂ ਨੇ, ਤੇ ਬਸ ਦੁਆ ਕਰਨੀ ਹੈ ਕਿ ਅੱਲਾਹ ਪਾਕ ਸਾਨੂੰ ਅੱਲਾਹ ਪਾਕ ਅਤਾ ਕਰੇ। ਆਮੀਨ। ਜਿਹੜਾ ਦਿਖਾਇਆ ਸੀ ਨਾ ਛੋਟੀ ਗੱਦੀ ਦਾ ਵਾ, ਤੇ ਇਹ ਜਿਹੜਾ ਨਾ ਸਰਾਣੇ ਦਾ ਵਾ, ਦੂਜੀ ਸਾਈਡ ਇਸ ਤਰੀਕੇ ਦੀ ਹੈ। ਤੇ ਇਹ ਸਰਾਣੇ ਲੈ ਇਹਨੂੰ ਮੈਨੂੰ 1.5 ਸਾਲ ਹੋ ਗਿਆ ਵਾ, ਤੇ ਇੱਦਾਂ ਹੀ ਸਾਂਭ ਕੇ ਰੱਖੇ। ਮੁਕੱਦਸ ਆ ਛਾਪਰ ਵਿੱਚੋਂ ਕੱਢ ਲਾ, ਫੜ ਮੈਂ ਸਮਾਨ ਪਾਵਾਂ ਇਹਦੇ 'ਚ। ਆ ਛਾਪਰ ਕੱਢ ਵਿੱਚ। ਨਹੀਂ ਛਾਪਰ ਨਹੀਂ ਕਰਨਾ। ਕਿਉਂ? ਚੀਜ਼ਾਂ ਖਰਾਬ ਨਹੀਂ ਹੋਣਗੀਆਂ। ਅੱਛਾ ਮੁਕੱਦਸ ਬੋਰੇ ਭਰ ਲੈ ਤੂੰ, ਹੁਣ ਰੱਸੀ ਲੈ ਕੇ ਆ ਤਾਂ ਕਿ ਇਹਨਾਂ ਦੇ ਮੂੰਹ ਬੰਨ ਲਈਏ। ਛਾਪਰ ਗੜਨੇ ਬੰਦੀ ਪਈ, ਫਟ ਜਾਣਾ ਛਾਪਰ। ਚਲੋ ਰੱਸੀ ਕਿੱਥੇ ਰੱਖੀ ਸੀ?
ਕਿਚਨ ਚ ਤੇ ਲੈ ਕੇ ਆ। ਕਮਰਾ ਗਰਮ ਹੋਇਆ ਕਿ ਕੋਈ ਨਹੀਂ? ਹੋਇਆ ਬਲਬ ਬਾਲਣਾ ਨਾ ਅੰਧੇਰੇ 'ਚ ਨਜ਼ਰ ਨਹੀਂ ਆ ਰਿਹਾ ਤਾਂ ਹਾਂ ਬਲਬ ਕਿਉਂ ਨਹੀਂ ਚੱਲਿਆ? ਹੁਣ ਚੱਲ ਗਿਆ। ਪਹਿਲੇ ਨਾ ਇਹਨੂੰ ਬੰਨਣੇ ਆ ਰੱਸੀ ਕੱਟ ਉੱਤੇ ਮੰਜੀ ਤੇ ਰੱਖ ਕੇ ਬੰਨਿਆ, ਥੱਲੇ ਜਿਹੜੇ ਨਾ ਗੰਦੇ ਹੁੰਦੇ ਪਏ। ਲੋ ਜੀ ਇਹ ਬੋਰੇ ਵਿੱਚ ਜਿਹੜੀ ਸੀ ਇੱਥੇ ਜੋੜ ਰਹੇ ਆ, ਇੱਥੇ ਕਰਕੇ ਇੱਧਰ ਰੱਖ ਦਿੱਤੇ ਸੀ ਬੋਰੇ ਜੀ, ਤਾਂ ਕਿ ਮਿੱਟੀ ਤੋਂ ਗੰਦੇ ਨਾ ਹੋਣ ਫਰਸ਼ ਤੇ। ਲੈ ਜੀ ਇਸ ਤਰ੍ਹਾਂ ਅਸੀਂ ਬੋਰੇ ਜਿਹੜੇ ਨੇ ਜੀ ਸਮਾਨ ਪਾ ਹੀ ਜਾਂਦੇ ਹਾਂ ਤੇ ਇੱਥੇ ਰੱਖੀ ਜਾਂਦੇ ਹਾਂ। ਹੈ ਦਾਦੀ ਪੁੱਤੀ ਨੂੰ ਮਾਸ਼ਾਅੱਲਾ ਸੇਕ ਲੱਗ ਰਿਹਾ ਜੀ। ਅਲਹਮਦੁਲਿਲਾ ਜੀ, ਜਿਹੜਾ ਪੇਟੀ ਦੇ ਉੱਪਰ ਸਮਾਨ ਪਿਆ ਸੀ ਨਾ, ਅਸੀਂ ਬੰਨ ਕੇ ਇਹਦੇ ਨਾਲ ਉੱਤੇ ਜਗ੍ਹਾ ਖਾਲੀ ਕਰ ਦਿੱਤੀ ਹੈ। ਤੇ ਹੁਣ ਜੇ ਨਾਲ ਕਮਰਾ ਵੀ ਗਰਮ ਹੋ ਗਿਆ ਮਾਸ਼ਾਅੱਲਾ। ਮੈਂ ਕਿਹਾ ਜਿਹੜਾ ਆਹ ਬੈਗ ਖਾਲੀ ਕੀਤਾ ਸੀ, ਬੋਰੇ 'ਚ ਕੱਪੜੇ ਪਾ ਲਏ। ਮੈਂ ਕਿਹਾ ਹੁਣ ਇਹਦੇ ਵਿੱਚ ਜਿਹੜੇ ਇਸਤੇਮਾਲ ਦੇ ਕੱਪੜੇ ਇਸਤੇਮਾਲ ਕਰ ਰਹੇ ਨਾ, ਉਹ ਮੈਂ ਇਹਦੇ ਵਿੱਚ ਰੱਖ ਲੈਂਦੀ, ਇੱਥੇ ਰੱਖ ਦਾਂਗੀ। ਤੇ ਇਹ ਜਿਹੜੀ ਸੇਫ ਅਲਮਾਰੀ ਹੈ ਨਾ, ਅਲਹਮਦੁਲਿਲਾ ਜੀ ਖਾਲੀ ਤੇ ਕਰ ਦਿੱਤੀ ਹੈ। ਤੇ ਸੇਫ ਅਲਮਾਰੀ ਵੈਸੇ ਵੀ ਨਹੀਂ, ਦੇਖੋ ਟੁੱਟੀ ਪਈ ਹੈ। ਤੇ ਇਹ ਅਸਲ 'ਚ ਸੇਫ ਅਲਮਾਰੀ ਹੈਗੀ ਆਪਣੀ, ਜਿਹਨਾਂ ਕੋਲ ਲਈ ਸੀ ਨਾ, ਤੇ ਉਹਨਾਂ ਨੇ ਕਿਹਾ ਸੀ ਤੁਸੀਂ ਗਾਂ ਕਿਸੇ ਨੂੰ ਸੇਲ ਨਾ ਕਰੀਏ, ਤੁਸੀਂ ਸਾਨੂੰ ਵਾਪਸ ਦੇ ਦਿਓ। ਇਹ ਵੀ ਫਿਰ ਉੱਧਰ ਆਪ ਹੀ ਉਹਨਾਂ ਨੂੰ ਵਾਪਸ ਕਰ ਦਾਂਗੇ। ਨਾਲ ਇਹਦਾ ਨਾਲ ਦਾ ਦਰਵਾਜ਼ਾ ਟੁੱਟ ਗਿਆ ਸੀ, ਉਹ ਮੈਂ ਫਿਰ ਇੱਧਰ ਰੱਖ ਦਿੱਤਾ। ਦੇਖੋ ਇਹ ਦਰਵਾਜ਼ਾ ਬਾਜੀ ਨੂੰ ਲਵਾ ਕੇ ਦੇ ਦਿਆਂਗੇ ਨਾ, ਬਾਜੀ ਨੂੰ ਲਵਾ ਕੇ ਦਰਵਾਜ਼ਾ ਦੇਂਗੇ। ਜ਼ਹਿਰ ਜਿੱਦਾਂ ਲਈ ਉਹਨਾਂ ਨੂੰ ਉਦਾਂ ਹੀ ਦੇਣੀ ਆਪਾਂ। ਆ ਨੱਟ ਜੇ ਨਾ ਇੱਥੇ ਬੋਲਣਾ ਲਈ, ਚਲੋ ਇਹ ਵਿੱਚ ਜੋੜ ਲਈ। ਓਕੇ ਹੋ ਗਿਆ। ਜਦੋਂ ਇਨਸ਼ਾਅੱਲਾ ਅੱਲਾਹ ਪਾਕ ਆਪਣਾ ਕਰ ਦੇਗਾ ਤੇ ਸੇਫ ਅਲਮਾਰੀ ਵੀ ਅੱਲਾਹ ਪਾਕ ਦੇਗਾ। ਅਲਹਮਦੁਲਿਲਾ ਜੀ ਕਮਰੇ ਤੇ ਮੈਂ ਸਾਰਾ ਕੰਮ ਨਿਬੇੜ ਲਿਆ। ਦੂਸਰਾ ਰਹਿ ਗਈ ਅੰਮਾ ਜੀ ਦੀ ਪੇਟੀ, ਉਹ ਇਨਸ਼ਾਅੱਲਾ ਸੁਬਹ ਕਰਾਂਗੇ। ਅੱਜ ਕੰਮ ਹੋਰ ਵੀ ਕਰਨੇ ਸੀ ਕਿ ਅਸੀਂ ਕਹਿ ਕੇ ਚਲੋ ਅੰਗੀਠੀ ਜਿਹੜੀ ਹੈ ਨਾ, ਦੋ ਸਾਈਡਾਂ ਤੇ ਇਹਨਾਂ ਨੂੰ ਢਾ ਦਈਏ, ਤੇ ਇਹ ਜਿਹੜੀ ਦੂਸਰੀ ਛੋਟੀ ਛੋਟੀ ਕੰਧ ਹੈ ਇਹਨੂੰ ਢਾ ਕੇ ਨਾ ਤੇ ਕਰ ਦਾਂਗੇ। ਪਰ ਇਹ ਕਿ ਦੂਸਰਾ ਅੱਜ ਠੰਡ ਵੀ ਬਹੁਤ ਜ਼ਿਆਦਾ ਸੀਗੀ, ਇਸ ਕਰਕੇ ਫਿਰ ਨਾ ਇੱਟਾਂ ਵਾਲਾ ਕੰਮ ਜਿਹੜਾ ਨਾ ਨਹੀਂ ਛਿੜਿਆ ਸੀ, ਅੰਗੀਠੀ ਢਾਣ ਵਾਲਾ ਕੰਮ। ਅਸੀਂ ਇਹ ਸੋਚਿਆ ਕਿ ਧੁੱਪਾਂ ਨਿਕਲਣ ਤੇ ਜਿੱਦਾਂ ਹੀ ਧੁੱਪ ਭਾਵੇਂ ਕੱਲ੍ਹ ਨਿਕਲ ਆਵੇ ਨਾ, ਤੇ ਅਸੀਂ ਕੱਲ੍ਹ ਹੀ ਦੂਸਰਾ ਜਿਹੜੀਆਂ ਖੁੱਡਾ ਅੰਗੀਠੀਆਂ ਤੇ ਦੀਵਾਰ ਜਿਹੜੀਆਂ ਨੇ ਸਾਰੇ ਕੁਛ ਢਾਹ ਕੇ ਤੇ ਇੱਟਾਂ ਸਾਫ਼ ਕਰਕੇ ਜਿਹੜੀਆਂ ਨਾ ਇੱਥੇ ਇਕੱਠੀਆਂ ਕਰ ਦਾਂਗੇ। ਤੇ ਪਰ ਇਹ ਕਿ ਹੁਣ ਪਤਾ ਨਹੀਂ ਕਿੰਨੇ ਦਿਨ ਜਿਹੜੀ ਇਹ ਧੁੱਪ ਨਹੀਂ ਨਿਕਲਦੀ ਹੈਗੀ, ਕਿਉਂਕਿ ਠੰਡ ਬਹੁਤ ਜ਼ਿਆਦਾ ਹੋ ਗਈ। ਬਾਅਦ ਦਾ ਜੀ ਛੋਟਾ ਮੋਟਾ ਕੰਮ ਸੀ, ਮੈਂ ਕਿਹਾ ਉਹਨਾਂ ਨੂੰ ਨਿਬੇੜ ਲਵਾਂ, ਕਟਨੀ ਚੁੱਕ ਕੇ ਅੰਦਰ ਰੱਖ ਲੈਂਦੀ ਹਾਂ ਬਰਤਨ, ਕਿਉਂਕਿ ਤਰੇਲ ਪੈਂਦੀ ਫਿਰ ਗਿੱਲੇ ਹੋ ਜਾਂਦੇ। ਮੁਕੱਦਸ YouTube ਫੈਮਿਲੀ ਨਾਲ ਸ਼ੇਅਰ ਕਰਦੇ ਆ। ਇੱਕ ਸਿਸਟਰ ਨੇ ਜੀ, ਉਹਨਾਂ ਨੇ ਕਮੈਂਟ ਕੀਤਾ, ਤੇ ਕਮੈਂਟ ਜਿਹੜਾ ਹੈ हैरान कौन कमेंट किया है कि वो कहते सी कि भाई एक रात पहले मुझे ख्वाब आया है। वो कमेंट का जी स्क्रीन शॉट भी मैं लावांगा उत्ते, ताकि कुछ भैन भरा ये ना कहन कि गल कर रहे झूठ बोल रहे। भैन साड़ी कहती है कि भाई एक रात पहले मुझे ख्वाब आया कि आपने आपको अपना घर मिल गया है या इस तरह का कुछ, तो आप घर खाली कर रहे हैं। तो दूसरे दिन जब आपका व्लॉग आया तो वो मेरा ख्वाब सच्चा हो गया कि आप ये घर छोड़ रहे हैं, और इंशाल्लाह ताला कहती कि आप परेशान हो, आपको अल्लाह पाक अपना घर देगा और इससे अच्छा देगा। मैं क्या आमीन सुम्मा आमीन। बाकी कमेंट तुसी जी ना वीडियो रोक के पढ़िया जे कि सिस्टर ने कमेंट की लिखा, तुहानू सही समझ आ जाएगी। ਤੇ ਹੁਣ ਜੀ ਠੰਡ ਵੀ ਬਹੁਤ ਜ਼ਿਆਦਾ ਹੋ ਗਈ, ਤੇ ਹੁਣ ਜੀ ਚੱਲਦੇ ਅੰਦਰ, ਤੇ ਅੱਜ ਦੇ ਵਲੋਗ ਦਾ ਇੱਥੇ ਐਂਡ ਕਰਦੇ। ਉਮੀਦ ਕਰਦੀ ਮੇਰੇ ਭੈਣ ਭਾਈਆਂ ਨੂੰ ਸਾਡਾ ਅੱਜ ਦਾ ਵਲੋਗ ਪਸੰਦ ਹੈ, ਕਿ ਸਾਡੇ ਚੈਨਲ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਔਰ ਆਪਣੀ ਫੈਮਿਲੀ ਨੂੰ ਸ਼ੇਅਰ ਕਰੋ। ਅੱਲਾਹ ਪਾਕ ਤੁਹਾਨੂੰ ਖੁਸ਼ ਆਬਾਦ ਰੱਖੇ, अपना और अपनी फैमिली बहुत ज़्यादा ख्याल रखियो। अल्लाह हाफिज़, अल्लाह निगहबान। उस तो इलावा जी पहले कितनी खूबसूरती होंदी सी साडे, किचन भी खूबसूरत सी, ते अंगीठी जिहड़ी है साडी वाली
ਇਹ ਵੀ ਬੜੀ ਖੂਬਸੂਰਤ ਹੁੰਦੀ ਸੀ। ਦੇਖੋ ਜੀ ਹੁਣ ਸਾਰੀ ਕੁਝ ਟੁੱਟੀਆਂ ਪਈਆਂ। ਜਦੋਂ ਇਹ ਸਾਰੀਆਂ ਚੀਜ਼ਾਂ ਟੁੱਟ ਜਾਣੀਆਂ ਨਾ, ਇਹ ਅੰਗੀਠੀਆਂ ਤੇ ਕਿਚਨ ਦੀਆਂ ਤੇ ਇਹ ਚੁੱਲ੍ਹਾ ਚੁੱਕ ਲੈਣਾ, ਇਹ ਤੇ ਇਹ ਵੈਰਾਨਾ ਲੱਗਣਾ, ਇਦਾਂ ਹੀ ਹੈ ਨਾ। ਮੈਂ ਕਹਿੰਦੀ ਹਾਂ ਕਿ ਜੇ ਧੁੱਪ ਨਿਕਲੀ ਨਾ ਸੁਬਾਹ ਨੂੰ, ਹੂੰ।